ਅੱਛਾ ਯਾਰ, ਪੂਰੀ ਦੁਨੀਆ ਦੇ ਵਿੱਚ 올ਡ ਹੋਮ ਦਾ ਜਿਹੜਾ ਹੈਗਾ ਨਾ ਲਫ਼ਜ਼ ਸੁਣਿਆ ਜਾਂਦਾ, ਔਰ ਪਾਕਿਸਤਾਨ ਵਿੱਚ ਵੀ ਹੁਣ ਵਿਰਲੀ ਥਾਂ ਤੇ ਬਣਨੇ ਸ਼ੁਰੂ ਹੋ ਗਏ ਨੇ। ਤੁਸੀਂ ਵਾਲਦੈਨ ਦੇ 3 ਪੁੱਤਰ ਜੇ, 4 ਪੁੱਤਰ ਜੇ, 2 ਪੁੱਤਰ ਜੇ, ਜਿੰਨੀ ਦੇਰ ਤੱਕ ਤੁਸੀਂ ਜਵਾਨ ਨਹੀਂ ਹੁੰਦੇ ਉਨੀ ਦੇਰ ਤੱਕ ਤੁਹਾਡੀਆਂ ਸ਼ਾਦੀਆਂ ਜਿੰਨੀ ਦੇਰ ਤੱਕ ਨਹੀਂ ਹੁੰਦੀਆਂ ਉਨੀ ਦੇਰ ਤੱਕ ਵਾਲਦੈਨ ਤੁਹਾਨੂੰ ਪੂਰਾ ਸਹਾਰਾ ਦਿੰਦੇ ਨੇ, ਪੜ੍ਹਾਉਂਦੇ ਨੇ, ਲਿਖਾਉਂਦੇ ਨੇ, ਤੁਹਾਡੇ ਦੁੱਖ ਦਰਦ ਤਕਲੀਫ, ਤੁਹਾਡੀਆਂ ਗਲਤੀਆਂ ਕਮੀਆਂ ਕੁਤਾਈਆਂ ਸਾਰੀਆਂ ਨੂੰ ਮਾਫ ਕਰਦੇ ਨੇ। ਉਹ ਉਹਨਾਂ ਨੂੰ ਭੁਗਤਦੇ ਵੀ ਨੇ। ਅਗਰ ਕੋਈ ਗਲਤੀ ਤੁਹਾਡੇ ਕੋਲ ਐਸੀ ਹੋ ਜਾਂਦੀ ਹੈ ਜਿਹਦੇ ਵਿੱਚ ਥਾਣੇ ਅਦਾਲਤਾਂ ਜਾਣਾ ਪੈਂਦਾ ਤੇ ਬਾਪ ਬੰਦੇ ਦੀਆਂ ਮਿੰਨਤਾਂ ਕਰਕੇ ਤੁਹਾਡੀ ਜਾਨ ਛਡਾਉਂਦਾ। ਜਿਸ ਵੇਲੇ ਤੁਹਾਡੀਆਂ ਜਨਾਨੀਆਂ ਆ ਜਾਂਦੀਆਂ, ਜਨਾਨੀਆਂ ਨੂੰ ਤੁਹਾਡੇ ਵਾਲਦੈਨ ਦਾ ਖੰਘਣਾ ਵੀ ਜਿਹੜਾ ਹੈਗਾ ਨਾ ਉਹ ਚੰਗਾ ਨਹੀਂ ਲੱਗਦਾ। ਇਹਨਾਂ ਦਾ ਜੀ ਇਹ ਬੁੱਢੇ ਹੋ ਗਏ ਨੇ, ਉਹਨਾਂ ਦੀਆਂ ਦਵਾਈਆਂ ਦਾ ਖਰਚਾ ਅਸੀਂ ਨਹੀਂ ਚੁੱਕ ਸਕਦੇ, ਆਪਦੇ ਘਰ ਨੂੰ ਅਸੀਂ ਸਾਂਭੀਏ ਜਾਂ ਤੁਹਾਨੂੰ ਅਸੀਂ ਸਾਂਭੀਏ। ਇਹ ਸਾਰਾ ਕੁਝ ਬੇਗਮਾਂ ਦੇ ਆਉਣ ਤੇ ਕਿਉਂ ਹੁੰਦਾ ਹੈ? ਤੇ ਬੇਗਮਾਂ ਆਪਦੇ ਵਾਲਦੈਨ ਦੇ ਮੁਤਲਕ ਤੁਹਾਨੂੰ ਇਹੀ ਕਹਿੰਦੀਆਂ ਨੇ, ਤੁਸੀਂ ਨਹੀਂ ਇਹੀ ਕਹਿੰਦੇ ਜੇ, ਬੜੇ ਫਖਰ ਨਾਲ ਕਹਿੰਦੇ ਜੇ ਵੀ ਉਹ ਫਲਾਨੀ ਦਾ ਜਿਹੜਾ ਹੈਗਾ ਆਪਦੀ ਬੇਗਮ ਦਾ ਨਾਂ ਲੈ ਕੇ, ਮੈਂ ਹੁਣ ਜੇ ਕਿਹਦਾ ਨਾਂ ਲਵਾਂ, ਜਿਹਦਾ ਵੀ ਨਾਂ ਲਵਾਂਗਾ ਕੋਈ ਨਾ ਕੋਈ ਮੇਰੀ ਧੀ ਭੈਣ ਹੋਊਗੀ। ਮਕਸਦ ਇਹ ਹੈਗਾ ਵੀ ਉਹਦਾ ਨਾਂ ਲੈ ਕੇ ਕਹਿੰਦੇ ਨੇ ਉਹਦੇ ਅੱਬੂ ਬੜੇ ਚੰਗੇ ਨੇ, ਉਹਦੀ ਮਾਂ ਬੜੀ ਚੰਗੀ। ਤੁਹਾਨੂੰ ਸੱਸ ਵੀ ਚੰਗੀ ਲੱਗਦੀ ਹੈ, ਤੁਹਾਨੂੰ ਸਹੁਰਾ ਵੀ ਚੰਗਾ ਲੱਗਦਾ ਹੈ, ਤੁਹਾਨੂੰ ਆਪਦੀ ਮਾਂ ਚੰਗੀ ਨਹੀਂ ਲੱਗਦੀ, ਤੁਹਾਨੂੰ ਆਪਦਾ ਪਿਓ ਚੰਗਾ ਨਹੀਂ ਲੱਗਦਾ। ਤੁਹਾਡੀ ਕੋਸ਼ਿਸ਼ ਹੁੰਦੀ ਕਿ ਜਿੰਨੀ ਜਲਦੀ ਮੈਂ ਵੱਡਾ ਵਾਂ ਅਗਰ ਤੇ ਛੋਟਾ ਇਹਨੂੰ ਸਾਂਭ ਲਵੇ, ਛੋਟਾ ਵਾ ਤਾਂ ਫਲਾਨਾ ਇਹਨੂੰ ਸਾਂਭ ਲਵੇ। ਨਾ ਯਾਰ, ਇੱਦਾਂ ਨਾ ਕਰਿਆ ਕਰੋ। ਇਹ ਨਾ ਵਾਲਦੈਨ ਨੇ ਸਾਰੀ ਉਮਰ, ਸਾਰੀ ਜਵਾਨੀ, ਸਾਰਾ ਪੈਸਾ, ਜੋ ਰਿਜ਼ਕ ਤੇਲਾ ਜੋ ਕੁਝ ਵੀ ਆ ਤੁਹਾਡੇ ਵਾਸਤੇ ਕਮਾਇਆ, ਤੁਹਾਨੂੰ ਇਹਨਾਂ ਨੇ ਦਿੱਤਾ। ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਹਨਾਂ ਨੂੰ ਸਾਂਭੋ। ਔਰ ਜ਼ਿਆਦਾ ਹਾਈ ਲੈਵਲ ਦੀਆਂ ਫੈਮਲੀਆਂ ਜਿਹੜੀਆਂ ਹੈਗੀਆਂ ਨਾ, ਉਹ ਤਾਂ ਮਾਈ ਬਾਬੇ ਨੂੰ ਜਿਹੜਾ ਹੈਗਾ ਵੈਸੇ ਹੀ ਜਿਹੜਾ ਹੈਗਾ ਨਾ ਉਹ ਇਸ ਕਾਬਲ ਹੀ ਨਹੀਂ ਸਮਝਦੇ ਵੀ ਇਹਨਾਂ ਨੂੰ ਵੀ ਕੋਈ ਇਹਤਰਾਮ ਜਿਹੜਾ ਹੈਗਾ ਨਾ ਦਿੱਤਾ ਜਾਵੇ। ਬਹੁਤ ਸਾਰੇ ਸਾਰੀਆਂ ਤਾਂ ਨਹੀਂ, ਤਕਰੀਬਨ 50% ਫੈਮਲੀਆਂ ਜਿਹੜੀਆਂ ਹੈਗੀਆਂ ਨਾ ਉਹਨਾਂ ਦਾ ਇਹੀ ਕਿਰਦਾਰ ਆ ਕਿ ਨੌਵਾਂ ਜਿਹੜੀਆਂ ਹੈਗੀਆਂ ਨਾ, ਨੌਵਾਂ ਜਿਹੜੀਆਂ ਉਹ ਨਹੀਂ ਲਾਗੇ ਲੱਗਦੀਆਂ। ਚਲੋ ਠੀਕ ਨਹੀਂ ਲੱਗਦੀਆਂ, ਤੁਹਾਨੂੰ ਵਸਾਇਲ ਦਿੱਤੇ ਨੇ ਰੱਬ ਨੇ, ਤੁਸੀਂ ਜਿਹੜਾ ਹੈਗਾ ਕੋਈ ਨੌਕਰ ਚਾਕਰ ਰੱਖਦੇ ਜੇ, ਲੇਕਿਨ ਬਾਪ ਨੂੰ ਨੌਕਰ ਦੀ ਲੋੜ ਨਹੀਂ। ਬਾਪ ਨੂੰ ਤੁਹਾਡੇ 2 ਮਿੰਟ 10 ਮਿੰਟ 5 ਮਿੰਟ ਇਹ ਟਾਈਮ ਚਾਹੀਦਾ। ਤੁਸੀਂ ਉਹਨਾਂ ਗੱਪਸ਼ਪ ਲਾਓ, ਉਹ ਰਾਜ਼ੀ ਹੋ ਜਾਏਗਾ, ਉਹ ਖੁਸ਼ ਹੋ ਜਾਏਗਾ, ਤੁਹਾਡੇ ਲਈ ਦੁਆ ਕਰੇਗਾ। ਅੱਗੇ ਉਹਨੇ ਤੁਹਾਡੇ ਤੇ ਖਰਚਾ ਕਰ ਕਰਕੇ ਇਸ ਲੈਵਲ ਤੇ ਪਹੁੰਚਾਇਆ, ਫਿਰ ਉਹ ਤੁਹਾਨੂੰ ਦੁਆਵਾਂ ਦੇ ਨਾਲ ਜਿਹੜਾ ਹੈਗਾ ਇਸ ਤੋਂ ਬਾਕੀ ਦਾ ਜਿਹੜਾ ਹੈਗਾ ਨਾ ਬਾਕੀ ਦੀ ਜ਼ਿੰਦਗੀ ਤੁਹਾਡੀ ਉਹਨਾਂ ਦੇ ਦੁਆਵਾਂ ਦੇ ਸਦਕੇ ਚੱਲਦੀ ਹੈ। ਉਹਨੇ ਤੁਹਾਨੂੰ 5 ਨੂੰ 7 ਨੂੰ ਪਾਲ ਕੇ ਜਵਾਨ ਕਰਤਾ, ਪੜ੍ਹਾਤਾ, ਲਿਖਾਤਾ, ਸ਼ਾਦੀਆਂ ਕਰਤੀਆਂ, ਸਾਰਾ ਕੁਝ ਕਰਤਾ। ਤੁਸੀਂ 5-7 ਜਣੇ ਰਲ ਕੇ ਉਹਨਾਂ ਨੂੰ, ਇੱਕ ਨੂੰ ਜਾਂ ਦੋਵਾਂ ਨੂੰ ਨਹੀਂ ਸਾਂਭ ਸਕਦੇ। ਜਿਹੜਾ ਵੀ ਉਹਨਾਂ ਨੂੰ ਸਾਂਭਦਾ ਹੈ, ਅੱਲਾ ਉਹਨਾਂ ਦੇ ਬਖਤ ਹਰੇ ਕਰ ਦਿੰਦਾ ਹੈ। ਉਹਨਾਂ ਨੂੰ ਬਹੁਤ ਜ਼ਿਆਦਾ ਅੱਲਾਹ ਤਾਲਾ ਦੀਆਂ ਰਹਿਮਤਾਂ ਉਹਨਾਂ ਦੇ ਉੱਤੇ ਨਾਜ਼ਲ ਹੁੰਦੀਆਂ ਨੇ। ਔਰ ਇਹ ਬਜ਼ੁਰਗ ਜਿਹੜੇ ਹੈਗੇ, ਇਹ ਐਸਾ ਸਾਇਆ ਵਾ ਕਿ ਜਦੋਂ ਇਹ ਟੁਰ ਜਾਂਦੇ ਨੇ ਫਿਰ ਸਾਨੂੰ ਕੋਈ ਵੀ ਨਹੀਂ ਇਹਨਾਂ ਦਾ ਪੁੱਛਦਾ। ਜਿੰਨੀ ਦੇਰ ਹੈਗੇ ਨੇ ਇਹਨਾਂ ਦੇ ਤਲਕ ਵਾਸਤੇ ਦੀ ਬੁਨਿਆਦ ਦੇ ਉੱਤੇ ਸਾਡੀ ਜ਼ਿੰਦਗੀ ਗੁਜ਼ਰਦੀ ਪਈ ਹੈ। ਅੱਲਾਹ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ, ਵਾਲਦੈਨ ਦੀ ਖਿਦਮਤ ਕਰਨ ਦੀ ਤੌਫੀਕ ਅਤਾ ਫਰਮਾਵੇ। 올ਡ ਹੋਮ ਨਹੀਂ, ਸਾਨੂੰ ਬੀਇੰਗ ਮੁਸਲਮਾਨ ਐਸਾ ਅਮਲ, ਐਸਾ ਕਿਰਦਾਰ ਅਦਾ ਕਰਨਾ ਚਾਹੀਦਾ ਕਿ 올ਡ ਹੋਮ ਜਿਹੜੇ ਬਾਹਰ ਵੀ ਬਣੇ ਆ ਉਹ ਵੀ ਲੋਕ ਸਾਡੀਆਂ ਮਿਸਾਲਾਂ ਦੇਣ ਤੇ ਅਸੀਂ ਉਹਨਾਂ ਦੇ ਮਗਰ ਲੱਗ ਕੇ ਜਿਹੜਾ ਹੈਗਾ ਨਾ ਤੇ ਮਾਂ ਪਿਓ ਨੂੰ 올ਡ ਹੋਮ ਵਾਲੇ ਪਾਸੇ ਨੂੰ ਤੋਰਿਆ ਹੋਇਆ। ਅੱਲਾ ਮਾਫ ਕਰੇ, ਅੱਲਾ ਇਸ ਵਕਤ ਤੋਂ ਬਚਾਵੇ, ਅੱਲਾਹ ਤਾਲਾ ਜ਼ਾਤ ਖੁਸ਼ ਰੱਖੇ। ਹੱਸਦੇ ਵਸਦੇ ਰਹੋ, ਆਬਾਦ ਰਹੋ। ਅੱਲਾ ਹਾਫਿਜ਼।